एक फिल्म आदि पुरुष ਨਾਂ ਦੀ ਜਿਹੜੀ ਸਾਊਥ ਇੰਡੀਅਨ ਫਿਲਮ ਹੈ ਉਹ ਨੇਪਾਲ ਦੇ ਵਿੱਚ ਰਿਲੀਜ਼ ਹੋਣ ਜਾ ਰਹੀ। ਹੁਣ ਉਹਦੇ ਵਿੱਚ ਫਿਲਮ ਦੇ ਵਿੱਚ ਇੱਕ ਡਾਇਲੌਗ ਹੈ ਜਿਹਦੇ 'ਚ ਉਹਨੇ ਕਿਹਾ ਕਿ ਜੀ जानकी भारत की बेटी ਮੇਅਰ ਹੈ ਕਾਠਮੰਡੂ ਦਾ। ਉਹਨੇ ਕਿਹਾ ਜੀ ਇਹ ਭਾਰਤ ਦੀ ਬੇਟੀ ਕਿੱਥੋਂ ਹੋ ਗਈ, ਕਿਉਂਕਿ ਉਹਦਾ ਜਨਮ ਨੇਪਾਲ ਦੇ ਵਿੱਚ ਹੋਇਆ। ਤਾਂ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਇਹ ਵਾਪਸ ਲਓ, ਇਹ ਸਾਰੇ ਡਾਇਲੌਗ ਕੱਟੋ, ਨਹੀਂ ਤਾਂ ਅਸੀਂ ਨੇਪਾਲ ਭਾਰਤ ਦੇ ਵਿੱਚ ਹੀ ਜਿਹੜੀ ਹੈ ਇਹ ਭਾਰਤੀ ਫਿਲਮਾਂ ਦੇ ਉੱਤੇ ਪੂਰੀ ਪਾਬੰਦੀ ਲਾ ਦੇਣੀ ਹੈ। India and Nepal must start talks on Agnipath urgently. It is now 1 year since Agnipath was launched, but Nepal has been unable to take a call in the absence. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि नेपाल की राजधानी काठमांडू के मेयर ने कहा है कि आदि पुरुष नां की भारतीय फिल्म नूं काठमांडू के सिनेमा घरां विच बिल्कुल नहीं लगन दिता जाएगा, क्योंकि इस विच सीता नूं भारत की बेटी कहा गया है और जदों कि सीता नेपाल विच पैदा हुई सी। और इस तो इलावा भारतीय फौज विच नेपाली गोरखियां की भर्ती नूं लैके भी रेड़का पिया होया है। सो इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुनने और लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो टॉपिक ते गल करन तो पहला असीं जिहड़े फेसबुक राਹੀਂ ਸਾਡੇ ਵੀਰ ਭੈਣਾਂ जुड़े ने ਉਹਨਾਂ ਦੇ मैसेजेस एंटरटेन ਕਰਦੇ ਹਾਂ। अच्छा, कमल सिंह ਉਹ ਲਿਖਦੇ ਨੇ ਸਾਡੇ ਸਿੱਖ ਅਜੇ ਵੀ ਨਹੀਂ ਮੰਨਦੇ, ਪਰ ਇਹ ਦੀਪ ਸਿੱਧੂ ਤੇ ਭਾਈ ਖੰਡਾ ਦੀਆਂ ਮੌਤਾਂ ਕੁਦਰਤੀ ਨਹੀਂ ਹਨ। ਸੰਘਰਸ਼ਸ਼ੀਲ ਸਿੰਘਾਂ ਨੂੰ ਪੁਰਾਤਨ ਸਿੰਘਾਂ ਦੀ ਤਰ੍ਹਾਂ ਆਪਣਾ ਪੈਂਤੜਾ ਬਦਲਣ ਦੀ ਲੋੜ ਹੈ। ਜੋ ਇਹ ਕਹਿੰਦੇ ਹਨ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਉਹ ਸਮਝਣ ਕਿ ਤੁਹਾਡਾ ਵਾਹ ਉਹਨਾਂ ਨਾਲ ਹੈ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਦੁਸ਼ਮਣ ਨੂੰ ਮਾਰਨ ਲਈ ਵਿਸ਼ ਕੰਨਿਆ ਦਾ ਸਿਧਾਂਤ ਕੱਢਿਆ ਸੀ, ਜਦੋਂ ਦੁਨੀਆ ਵਿੱਚ ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਤੇ ਅੱਜ ਕੱਲ੍ਹ ਦੀ ਟੈਕਨੋਲੋਜੀ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਕੀ ਨਹੀਂ ਹੋ ਸਕਦਾ, ਉਹ ਵੀ ਜਦੋਂ 90% ਦੁਨੀਆ ਦੇ ਬੰਦੇ ਵਿਕਣ ਲਈ ਤਿਆਰ ਹੋਣ। ਕਮਲ ਸਿੰਘ ਜੀ ਨੇ ਉਸ ਦੌਰ ਦਾ ਜ਼ਿਕਰ ਕੀਤਾ ਹੈ ਕਿ ਜਿੱਥੇ ਦੁਸ਼ਮਣ ਦੇ ਵਿੱਚ ਉਹਨਾਂ ਨੇ ਆਪਣੀ ਸਪਾਈਂਗ ਜਾਂ ਜਸੂਸੀ ਲਈ ਬਹੁਤ ਛੋਟੀ ਉਮਰ ਦੀਆਂ ਬੱਚੀਆਂ ਨੂੰ ਉਹ ਚੁਣ ਲੈਂਦੇ ਸੀ ਔਰ ਉਹਨਾਂ ਨੂੰ ਥੋੜ੍ਹੀ ਮਾਤਰਾ ਦੇ ਵਿੱਚ ਜ਼ਹਿਰ ਦੇ ਕੇ ਉਹ ਗਰੋ ਕਰਦੇ ਸੀ। ਉਹਨਾਂ ਨੂੰ ਵਿਸ਼ ਕਨਿਆਏ ਕਿਹਾ ਜਾਂਦਾ ਸੀ। ਫਿਰ ਉਹਨਾਂ ਨੂੰ ਉਹ ਦੁਸ਼ਮਣ ਦੀ ਟੈਰੀਟਰੀ ਦੇ ਵਿੱਚ ਭੇਜ ਦਿੰਦੇ ਸੀ ਕਿ ਜਿਹੜਾ ਕਿੰਗ ਹੈ ਜਾਂ ਦੂਜਾ ਉਸ ਨੂੰ ਆਪਣੇ ਜਾਲ 'ਚ ਫਸਾਉਂਦੀਆਂ ਸੀ। ਤੇ ਕਿਉਂਕਿ ਉਹਨਾਂ ਦੇ ਅੰਦਰ ਆਲਰੇਡੀ ਉਹ ਜ਼ਹਿਰ ਦਾ ਸਲੋ ਪੁਆਇਜ਼ਨਿੰਗ ਦਾ ਇਹ ਤਰੀਕਾ ਜਿਹੜਾ ਹੈ ਉਹ ਇਸਤੇਮਾਲ, ਉਹਨਾਂ ਨੂੰ ਕਿਹਾ ਹੀ ਵਿਸ਼ ਕਨਿਆ, ਵਿਸ਼ ਜਿਹੜਾ ਹਿੰਦੀ ਦੇ ਵਿੱਚ ਜ਼ਹਿਰ ਨੂੰ ਕਿਹਾ ਜਾਂਦਾ, ਪੁਆਇਜ਼ਨ ਨੂੰ, ਕਿ ਵੀ ਇਹਨਾਂ ਨੇ ਤਾਂ ਉਹ ਆਜ਼ਾਦ ਕੀਤਾ ਹੋਇਆ। ਅੱਜ ਤੱਕ ਕਿੰਨਾ ਕੁਛ ਅਵੇਲੇਬਲ ਹੈ ਜਿਹਦਾ ਅਸੀਂ ਜ਼ਿਕਰ ਪਹਿਲੇ ਸੈਗਮੈਂਟਸ ਕੀਤਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅੱਜ 90% ਲੋਕ ਦੁਨੀਆ 'ਚ ਵਿਕਣ ਲਈ ਤਿਆਰ ਨੇ, ਟਾਰਗੇਟ ਕਿਲਰਸ ਤੋਂ ਲੈ ਕੇ ਔਰ ਅੱਜ ਕੱਲ੍ਹ ਤਾਂ ਏਜੰਸੀਆਂ ਵੀ ਇੱਕ ਦੂਸਰੇ ਨਾਲ ਕੀ ਕਰਦੀਆਂ ਨੇ। ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਕਿਹਾ ਬਿਪਰ ਹੁਣ ਆਪਣੇ ਪੂਰੇ ਜ਼ਾਲਮਾਨਾ ਰੂਪ ਵਿੱਚ ਹੈ, ਉਹ ਸਾਨੂੰ ਮਾਰਦਾ ਵੀ ਹੈ ਤੇ ਸ਼ਹੀਦ ਅਖਵਾਉਣ ਦਾ ਹੱਕ ਵੀ ਖੋਹ ਰਿਹਾ। ਪਰ ਬਿਲਕੁਲ ਠੀਕ ਹੈ। ਅੱਜ ਹੀ ਜਦੋਂ ਇੱਕ ਵੀਰ ਇੰਗਲੈਂਡ ਤੋਂ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਅਜੇ ਅਸੀਂ ਸ਼ਹੀਦ ਲਫ਼ਜ਼ ਦਾ ਇਸਤੇਮਾਲ ਕਰਨ ਤੋਂ ਜੱਕਦੇ ਹਾਂ। ਮੈਂ ਕਿਹਾ ਜੀ ਨਾਇਕ ਤਾਂ ਨਾਇਕ ਹੁੰਦੇ ਨੇ, ਬਾਕੀ ਤਾਂ ਗੁਰੂ ਦੀ ਗੋਦ ਦੇ ਵਿੱਚ ਗੁਰੂ ਦਾ ਜਿਹੜਾ ਉਹ ਹੁਕਮ ਪ੍ਰਵੇਲ ਕਰਦਾ। ਲੇਕਿਨ ਮਤਲਬ ਜਿਸ ਅੰਦਾਜ਼ 'ਚ ਉਹ ਐਲੀਮੀਨੇਟ ਵੀ ਕਰ ਰਹੇ ਨੇ, ਲੇਕਿਨ ਇਸ ਅੰਦਾਜ਼ ਦੇ ਵਿੱਚ ਕਿ ਭਾਈ ਤੁਸੀਂ ਸ਼ਹੀਦ ਵੀ ਲਫ਼ਜ਼ ਨਹੀਂ ਕਹਿ ਸਕਦੇ, ਕਿਉਂਕਿ ਤੁਹਾਡੇ ਹੀ ਆਪਣੇ ਖੜੇ ਹੋ ਜਾਂਦੇ ਨਹੀਂ ਜੀ ਉਹ ਤਾਂ ਫਲਾਣਾ ਸੀ, ਢੰਕਾ ਸੀ। ਜਿਵੇਂ ਅਸੀਂ ਦੀਪ ਸਿੱਧੂ ਦੇ ਕੇਸ 'ਚ ਵੀ ਦੇਖਿਆ ਕਿ ਵੀ ਕਿਸ ਕਿਸਮ ਦੀ ਬੇਮਤਲਬ ਇੱਕ ਡਿਬੇਟ ਜਿਹਦਾ ਕੋਈ ਮਤਲਬ ਨਹੀਂ ਸੀ। ਇਹ ਸਾਡੇ ਨਾਇਕ ਨੇ, ਹੀਰੋ ਨੇ, ਇਹਨਾਂ ਨੇ ਕੌਮ ਦੀ ਰਾਹ ਦੇ ਉੱਤੇ ਆਪਣਾ ਆਪ ਕੁਰਬਾਨ ਕੀਤਾ। ਬੌਬ ਸਿੰਘ ਲਿਖਦੇ ਨੇ ਖੇਤੀ ਕਾਨੂੰਨ ਵਾਪਸ ਲੈਣ ਲੱਗਿਆ ਉਹਨਾਂ ਨੇ ਸਿੱਧੀ ਧਮਕੀ ਦਿੱਤੀ ਸੀ ਕਿ ਅਸੀਂ ਇੱਕ ਕਦਮ ਪਿੱਛੇ ਹੋਏ ਹਾਂ, 2 ਕਦਮ ਅੱਗੇ ਵੱਧ ਕੇ ਵਾਰ ਕਰਾਂਗੇ ਤੇ ਅਸੀਂ ਸੁਚੇਤ ਹੋਣ ਦੀ ਥਾਂ ਅਵੇਸਲੇ ਹੋ ਗਏ। 1.5 ਸਾਲ ਵਿੱਚ ਅਸੀਂ ਕੀ ਗਵਾ ਲਿਆ, ਸਾਨੂੰ ਚੇਤੇ ਕਰਨ ਦੀ ਲੋੜ ਹੈ। ਬਿਲਕੁਲ ਬੌਬ ਸਿੰਘ ਜੀ ਤੁਸੀਂ ਠੀਕ ਕਿਹਾ। ਔਰ ਹੁੰਦਾ ਹੈ ਕੁਛ ਵਾਪਰਦਾ ਹੈ, ਹੁਣ ਅਸੀਂ ਉਛਲਦੇ ਹਾਂ ਫਿਰ ਬਹਿ ਜਾਂਦੇ ਹਾਂ ਤੇ ਦੁਸ਼ਮਣ ਤਾਂ ਕੰਸਿਸਟੈਂਟ ਲੱਗਾ ਹੋਇਆ ਤੁਹਾਡੀ ਆਵਾਜ਼ ਨੂੰ ਬੰਦ ਕਰਨ। ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ। ਬੌਬ ਸਿੰਘ ਫੇਰ ਲਿਖਦੇ ਨੇ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਨ ਬਹੁਤ ਉਦਾਸ ਹੈ, ਕੁਝ ਕਹਿਣ ਨੂੰ ਦਿਲ ਨਹੀਂ ਕਰ ਰਿਹਾ। ਭੰਬਲ ਭੁੱਸਾ ਇੰਨਾ ਨਜ਼ਰ ਆ ਰਿਹਾ ਕਿ ਕੁਝ ਗਲਤ ਕਹਿਣਾ ਠੀਕ ਨਹੀਂ ਹੋਵੇਗਾ, ਹੋਰ ਠੀਕ ਸਮਝਣ ਵਿੱਚ ਕੁਝ ਸਮਾਂ ਲੈਣਾ ਹੀ ਠੀਕ ਹੈ।
ਕੌਮ ਦੇ ਯੋਧੇ ਭਾਈ ਅਵਤਾਰ ਸਿੰਘ ਖੰਡਾ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਬੌਬ ਸਿੰਘ ਜੀ, ਤੁਹਾਡੇ ਵਾਲੀ ਮਨੋਸਥਿਤੀ ਬਹੁਤ ਸਾਰੇ ਵੀਰਾਂ ਭੈਣਾਂ ਦੀ ਹੈ ਜਿਨ੍ਹਾਂ ਨੇ ਪ੍ਰਾਈਵੇਟਲੀ ਵੀ ਆਪਣੇ ਮੈਸੇजेस ਰਾਹੀਂ ਔਰ ਕਾਲਸ ਰਾਹੀਂ ਆਪਣੇ ਇਜ਼ਹਾਰ ਕੀਤਾ। ਸੋਹਣ ਸਿੰਘ ਮਾਲ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ। ਸਾਡੇ ਪੇਕੇ ਤੋਂ ਬਲਵਿੰਦਰ ਸਿੰਘ ਚੱਠਾ ਲਿਖਦੇ ਨੇ, ਡਾਕਟਰ ਸਾਹਿਬ ਐਂਡ ਨੀਲਮ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਸ਼ੈਤਾਨੀ ਸਰਕਾਰ ਡਿਕਲੇਅਰਡ ਟੋਟਲ ਵਾਰ ਅਗੇਂਸਟ ਸਿੱਖ ਕੌਮ, ਤੇ ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਇਸ ਦਾ ਹੀ ਹਿੱਸਾ ਹੈ। ਸਿੱਖ ਕੌਮ ਨੂੰ ਆਪਣੀ ਆਜ਼ਾਦੀ ਦੀ ਲੜਾਈ ਤੇਜ਼ ਕਰਨ ਤੇ ਚੇਂਜ ਦਾ ਪਾਲਿਸੀ ਦੀ ਲੋੜ ਹੈ। ਖਾਲਿਸਤਾਨ ਜ਼ਿੰਦਾਬਾਦ। ਚੱਠਾ ਸਾਹਿਬ, ਤੁਸੀਂ ਠੀਕ ਫਰਮਾਇਆ। ਅੱਜ ਤੁਹਾਡੀ ਨਾਲ ਹੋਈ ਕਨਵਰਸੇਸ਼ਨ 'ਚੋਂ ਵੀ ਤੁਹਾਡੇ ਇਹੀ ਵਿਚਾਰ ਸੀ। ਦੀਪ ਸਿੰਘ, ਪ੍ਰਦੀਪ ਸਿੰਘ ਨੇ ਫਤਿਹ ਬੁਲਾਏ। ਦੀਪ ਸਿੰਘ ਲਿਖਦੇ ਨੇ, ਇਹ ਨਾ ਕੋਈ ਪਹਿਲਾ ਸਿਆਸੀ ਕਤਲ ਹੈ ਨਾ ਹੀ ਆਖਰੀ। ਸਿੰਘਾਂ ਦੀ ਗਤੀ ਹੀ ਸ਼ਹੀਦੀ ਨਾਲ ਹੁੰਦੀ ਹੈ ਤੇ ਉਵੇਂ ਕੋਈ ਹੋਰ ਰਾਹ ਹੈ ਹੀ ਨਹੀਂ। ਇਹ ਬਿਲਕੁਲ ਠੀਕ ਹੈ ਕਿ ਭਾਈ ਜਿਹੜਾ ਸਿੱਖ ਦੇ ਅੰਦਰ ਹਮੇਸ਼ਾ ਕੌਜ਼ ਦੇ ਲਈ, ਸੱਚ ਆਖ ਇਨਸਾਫ ਲਈ ਸ਼ਹੀਦ ਹੋਣ ਦਾ ਚਾਅ ਹੁੰਦਾ ਹੈ, ਲੇਕਿਨ ਜੇ ਅਸੀਂ ਦੁਸ਼ਮਣ ਦੀ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਤੇ ਫਿਰ ਸਾਨੂੰ ਇਹ ਸੋਚਣਾ ਪਏਗਾ ਵੀ ਅਸੀਂ ਕਿੰਨੀਆਂ ਕੁ ਸ਼ਹੀਦੀਆਂ ਹੋਰ ਕਰਵਾਉਣੀਆਂ ਨੇ। ਸੋ ਉਹਨੂੰ ਕਾਊਂਟਰ ਕਰਨ ਦੇ ਲਈ ਸਾਨੂੰ ਸਟ੍ਰੈਟਜੀ ਬਣਾਉਣ ਦੀ ਲੋੜ ਹੈ। ਠੀਕ ਹੈ, ਜੋ ਦੁਨੀਆ ਦੇ ਵਿੱਚ ਸਿੱਖ ਬੇਖੌਫ ਹੋ ਕੇ ਵਿਚਰਦਾ ਉਹ ਮੌਤ ਦੇ ਡਰ 'ਚ ਨਹੀਂ ਹੈ, ਪਰ ਸਿੱਖ ਜੇ ਜਾਲ 'ਚ ਹੀ ਫਸੇ, ਬ੍ਰਾਹਮਣ ਦੀ ਉਸ ਖੇਡ ਦਾ ਹਿੱਸਾ ਬਣ ਜਾਏ ਨਾ ਚਾਹੁੰਦੇ ਹੋਏ ਵੀ, ਤੇ ਫਿਰ ਵੀ ਇਸ ਨੂੰ ਵੀ ਗੁਰੂ ਸਾਹਿਬ ਨੇ ਜਦੋਂ ਦੀਜੇ ਬੁੱਧ ਵਿਵੇਕਾ ਕਿਹਾ, ਵਿਵੇਕ ਬੁੱਧ ਦੇ ਨਾਲ ਅਸੀਂ ਇਹ ਵੀ ਦੇਖਣਾ ਹੈ ਵੀ ਦੁਸ਼ਮਣ ਦੀਆਂ ਸਫਾਂ 'ਚ ਅਸੀਂ ਕਿਵੇਂ ਮਾਤਮ ਪਾਉਣੇ ਔਰ ਆਪਣੇ ਯੋਧਿਆਂ ਨੂੰ ਕਿਵੇਂ ਬਚਾ ਕੇ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ। ਉਹ ਫਾਈਨਲ ਸਟੇਜ ਹੁੰਦੀ ਹੈ। ਅਤ ਹੀ ਰਣ ਮੇਂ ਤਬ ਜੂਝ ਭਰੋ। ਪਹਿਲੀ ਸਟੇਜ ਨਿਸ਼ਚੈ ਕਰ ਆਪਣੀ ਜੀਤ ਕਰੋ, ਸਟੇਟ ਆਫ ਮਾਈਂਡ ਇਹ ਹੈ। ਨੇਪਾਲ ਜ਼ਾਹਰ ਹੈ ਕਿ ਨੇਪਾਲ ਜਿਸ ਦੀ 80% ਆਬਾਦੀ ਜਿਹੜੀ ਹੈ ਉਹ ਹਿੰਦੂ ਹੈ, ਲੇਕਿਨ ਇਹਨਾਂ ਦੇ ਹਿੰਦੂਤਵੀ ਭਾਰਤ ਦੀ ਚੁੰਗਲ 'ਚੋਂ ਨਿਕਲਿਆ। ਉਹਨਾਂ ਨੇ ਆਪਣੀ ਕਨਸਟੀਟਿਊਸ਼ਨ 'ਚ ਵੀ ਜਿਹੜਾ ਪਹਿਲੇ ਮਹਾਰਾਜਿਆਂ ਨੇ ਹਿੰਦੂ ਰਾਸ਼ਟਰ ਬਣਾਇਆ ਸੀ, ਉਹਨਾਂ ਨੇ ਮੁਕਾ ਕੇ ਉਹਨੂੰ ਸੈਕੂਲਰ ਮੁਲਕ ਐਲਾਨਿਆ ਹੋਇਆ। ਬਹੁਤ ਖੂਬਸੂਰਤ ਉਹਨਾਂ ਦਾ ਕਨਸਟੀਟਿਊਸ਼ਨ ਹੈ। ਹਾਲਾਂਕਿ ਲਗਾਤਾਰ ਇੰਟਰਫੀਅਰ ਕਰਨੋਂ ਹਟਦੇ ਨਹੀਂ ਨੇ। ਜਿਵੇਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਿਹੜੀ ਪੇਂਟਿੰਗ ਲਾਈ ਮਿਊਰਲ, ਉਸ ਦੇ ਵਿੱਚ ਨੇਪਾਲ ਨੂੰ ਔਰ ਬੰਗਲਾਦੇਸ਼ ਨੂੰ ਔਰ ਪਾਕਿਸਤਾਨ ਨੂੰ ਅਖੰਡ ਭਾਰਤ ਦਾ ਹਿੱਸਾ ਦਿਖਾਇਆ ਗਿਆ। ਉਸ ਦੇ ਉੱਤੇ ਵੀ ਨੇਪਾਲੀਆਂ ਨੇ ਮਰਦਾਂ ਵਾਲਾ ਜਿਹੜਾ ਉਹ ਸਟੈਂਡ ਲਿਆ ਔਰ ਕਾਠਮੰਡੂ ਦੇ ਮੇਅਰ ਨੇ ਆਪਣੇ ਜਿਹੜਾ ਉਹ ਨਕਸ਼ਾ ਲਟਕਾਇਆ, ਜਿਹਦੇ 'ਚ ਉਹਨੇ ਜਿਹੜਾ ਪੁਰਾਣਾ ਨੇਪਾਲ ਸੀ, ਗ੍ਰੇਟਰ ਨੇਪਾਲ, ਜਿਹਦੇ 'ਚ ਮੌਜੂਦਾ ਹਿਮਾਚਲ ਦਾ ਵੱਡਾ ਹਿੱਸਾ, ਯੂਪੀ ਦਾ ਦੇਹਰਾਦੂਨ ਤੱਕ, ਇਹ ਸਾਰਾ ਉਹਦੇ 'ਚ ਦਿਖਾਇਆ। ਹੁਣ ਇੱਕ ਫਿਲਮ ਆਦਿ ਪੁਰਸ਼ ਨਾਂ ਦੀ ਜਿਹੜੀ ਸਾਊਥ ਇੰਡੀਅਨ ਫਿਲਮ ਹੈ, ਉਹ ਨੇਪਾਲ ਦੇ ਵਿੱਚ ਰਿਲੀਜ਼ ਹੋਣ ਜਾ ਰਹੀ। ਹੁਣ ਉਹਦੇ 'ਚ ਫਿਲਮ ਦੇ ਵਿੱਚ ਇੱਕ ਡਾਇਲੋਗ ਹੈ ਜਿਹਦੇ 'ਚ ਉਹਨੇ ਕਿਹਾ ਕਿ ਜੀ ਜਾਨਕੀ, ਹੁਣ ਸੀਤਾ ਦਾ ਦੂਜਾ ਨਾਂ ਜਾਨਕੀ ਹੈ ਕਿਉਂਕਿ ਰਾਜਾ ਜਨਕ ਦੀ ਡਾਟਰ ਸੀ, ਤੇ ਜਾਨਕੀ ਵੀ ਜਦੋਂ ਰਾਮਾਇਣ, ਤੁਲਸੀ ਰਾਮਾਇਣ ਦਾ ਜ਼ਿਕਰ ਹੁੰਦਾ ਉਹਦੇ 'ਚ ਵੀ ਜਾਨਕੀ ਲਫ਼ਜ਼ ਹੈ। ਜ਼ਿਆਦਾ ਜੈ ਸਿਆ ਰਾਮ ਹੈ ਕਿਉਂਕਿ ਉਹ ਸੀਤਾ ਦਾ ਰਾਮ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੱਕ ਡਾਇਲੋਗ 'ਚੋਂ ਕਹਿੰਦਾ ਹੈ ਕਿ ਵੀ ਜਾਨਕੀ ਭਾਰਤ ਕੀ ਬੇਟੀ, ਤੇ ਉਹ ਜਿਹੜਾ ਮੇਅਰ ਹੈ ਉਸ ਕਾਠਮੰਡੂ ਦਾ, ਉਹਨੇ ਕਿਹਾ ਜੀ ਇਹ ਭਾਰਤ ਦੀ ਬੇਟੀ ਕਿੱਥੋਂ ਹੋ ਗਈ, ਕਿ ਵੀ ਇਹ ਤਾਂ ਬਿਲਕੁਲ, ਕਿਉਂਕਿ ਉਹਦਾ ਜਨਮ ਨੇਪਾਲ ਦੇ ਵਿੱਚ ਹੋਇਆ ਔਰ ਜਨਕ ਦੀ ਜਿਹੜੀ ਟੈਰੀਟਰੀ ਸੀ, ਜਨਕ ਦਾ ਰਾਜ ਵੀ ਜਿਹੜਾ ਉਹ ਨੇਪਾਲ ਦੇ ਵਿੱਚ ਹੀ ਟੈਰੀਟਰੀ ਸੀ। ਇਸ ਲਈ ਜਦੋਂ ਇਹ ਡਰਾਮਾ ਜਿਹਾ ਵੀ ਕਰਦੇ ਨੇ ਰਾਮ ਦੇ ਵਿਆਹ ਦਾ, ਤੇ ਬਰਾਤ ਇੱਥੋਂ ਲੈ ਕੇ ਜਾਂਦੇ ਨੇ ਅਯੁੱਧਿਆ ਤੋਂ ਉਸ ਜਨਕਪੁਰੀ ਦੇ ਵਿੱਚ, ਜਿੱਥੇ ਕਿ ਜਿਹੜੀ ਜਨਕ ਦੀ ਦਾ ਟਾਊਨ ਸੀ। ਤਾਂ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਇਹ ਵਾਪਸ ਲਓ, ਇਹ ਸਾਰੇ ਡਾਇਲੋਗ ਉਹਨੂੰ ਕੱਟੋ, ਨਹੀਂ ਤਾਂ ਅਸੀਂ ਨੇਪਾਲ ਭਾਰਤ ਦੇ ਵਿੱਚ ਹੀ ਜਿਹੜੀ ਹੈ ਇਹ ਭਾਰਤੀ ਫਿਲਮਾਂ ਦੇ ਉੱਤੇ ਪੂਰੀ ਪਾਬੰਦੀ ਲਾ ਦੇਣੀ ਹੈ। ਹਾਲਾਂ ਆਦਿ ਪੁਰਸ਼ ਫਿਲਮ ਨੂੰ ਉਹਨਾਂ ਨੇ ਜਿਹੜਾ ਉਹ ਪਾਬੰਦੀ ਤਾਂ ਲਾ ਦਿੱਤੀ, ਕਾਠਮੰਡੂ 'ਚ ਤਾਂ ਉਹ ਨਹੀਂ ਚੱਲ ਸਕਦੀ। ਹੁਣ ਅਸੀਂ ਦੇਖਦੇ ਹਾਂ ਵੀ ਨੇਪਾਲ ਬੜਾ ਐਗਰੈਸਿਵ ਹੋ ਕੇ ਲੱਗਾ। 9 ਇੰਡੀਅਨ ਅਰੈਸਟਡ ਫਾਰ ਇਲੀਗਲੀ ਆਪਰੇਟਿੰਗ ਫਾਰਮੇਸੀ ਇਨ ਨੇਪਾਲ। ਸਾਊਥ ਨੇਪਾਲ ਦੇ ਇੱਕ ਥਾਂ ਦੇ ਉੱਤੇ ਉਹਨਾਂ ਨੇ 9 ਭਾਰਤੀਆਂ ਨੂੰ ਚੁੱਕਿਆ। ਦਾ ਫਾਰਮੇਸੀ ਵਾਜ਼ ਬੀਇੰਗ ਆਪਰੇਟਡ ਇਨ ਦੋਦਰਾ ਚਾਂਦਨੀ ਮਿਊਨਿਸਪੈਲਿਟੀ ਆਫ ਕੰਚਨਪੁਰ ਡਿਸਟ੍ਰਿਕਟ। ਕੰਚਨਪੁਰ ਡਿਸਟ੍ਰਿਕਟ ਦੇ ਦੋਦਰਾ ਚਾਂਦਨੀ ਦੇ ਵਿੱਚ ਉਹਨਾਂ ਨੇ ਜਿਹੜਾ ਉਹ 9 ਇੰਡੀਅਨ ਚੁੱਕੇ ਨੇ ਕਿ ਵੀ ਇਹ ਤੁਸੀਂ ਇਲੀਗਲੀ ਚਲਾ ਰਹੇ ਹੋ। ਇਸੇ ਤਰ੍ਹਾਂ ਜਦੋਂ ਦਾ ਇਹਨਾਂ ਨੇ ਅਗਨੀਪਥ ਸਕੀਮ ਲਿਆਂਦੀ ਇੰਡੀਆ ਨੇ, ਔਰ ਅਸੀਂ ਜ਼ਿਕਰ ਕੀਤਾ ਸੀ ਵੀ ਕਿੰਨੇ ਆਲਮੋਸਟ ਗੋਰਖੇ ਜਿਹੜੇ ਨੇ ਉਹਨਾਂ ਦੀਆਂ ਕਿੰਨੀਆਂ ਰੈਜੀਮੈਂਟਾਂ ਨੇ ਭਾਰਤੀ ਫੌਜ,
ਔਰ ਉਹ ਨੇਪਾਲੀ ਓਰੀਜਨ ਦੇ ਜਿਹੜੇ ਨੇ ਉੱਥੋਂ ਭਰਤੀ ਹੁੰਦੇ ਨੇ ਜਾ ਕੇ ਇੰਡੀਅਨ ਆਰਮੀ ਕਰਦੀ ਹੈ ਅੱਛਾ ਔਰ ਈਵਨ ਜਿਹੜਾ ਇੰਡੀਅਨ ਆਰਮੀ ਦਾ ਜਨਰਲ ਹੈ ਉਹ ਨੇਪਾਲ ਦੀ ਆਰਮੀ ਦਾ ਵੀ ਆਨਰਰੀ ਚੀਫ ਹੈ। ਲੇਕਿਨ ਹੁਣੇ ਜਦੋਂ ਤੋਂ ਇਹਨਾਂ ਨੇ ਅਗਨੀਪਥ ਦੇ ਨਾਂ ਥੱਲੇ ਜੀ 4 ਸਾਲ ਦੀ ਟ੍ਰੇਨਿੰਗ ਫਿਰ ਕੀਤਾ, ਗੋਰਖਿਆਂ ਨੇ ਕਿਹਾ ਵੀ ਨਾ, ਨੇਪਾਲ ਵਾਲਿਆਂ ਨੇ ਵੀ ਅਸੀਂ ਨਹੀਂ, ਅਸੀਂ ਰੈਗੂਲਰ ਸੋਲਜਰ ਜਾਵਾਂਗੇ। ਔਰ ਇਹ ਸਟੋਰੀ ਹੈ ਔਰ ਇਹਦੇ ਤੇ ਮਿਲਟਰੀ ਕਮੈਂਟੇਟਰ ਮੇਜਰ ਜਨਰਲ ਅਸ਼ੋਕ ਕੁਮਾਰ ਮਹਿਤਾ ਨੇ ਕਿਹਾ ਇੰਡੀਆ ਐਂਡ ਨੇਪਾਲ ਮਸਟ ਸਟਾਰਟ ਟਾਕਸ ਔਨ ਅਗਨੀਪਥ ਅਰਜੈਂਟਲੀ। ਇਟ ਇਜ਼ ਨਾਓ 1 year since ਅਗਨੀਪਥ was launched but Nepal has been unable to take a call in the absence of ਕਿ ਉਹਨਾਂ ਨੇ ਨੇਪਾਲ ਨੇ ਕਿਹਾ ਵੀ ਨਹੀਂ, ਇਹ ਸਾਡੇ ਨਾਲ ਅਸੀਂ ਇਹ 4 ਸਾਲਾਂ ਲਈ ਆਪਣੇ ਸੋਲਜਰ ਨਹੀਂ ਦੇਣੇ। ਹਾਲਾਂਕਿ ਨੇਪਾਲ ਦਾ ਬਹੁਤ ਸਾਰਾ ਦਾਰਮਦਾਰ ਉਹਨਾਂ ਸੋਰਸਿਸ ਦੇ ਉੱਤੇ ਹੈ, ਲੇਕਿਨ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਔਰ ਅੱਜ ਕਿਉਂਕਿ ਜੇਠ ਦੇ ਮਹੀਨੇ ਦੀ ਸਮਾਪਤੀ ਹੈ, ਹਾੜ ਦੇ ਮਹੀਨੇ ਦੀ ਸ਼ੁਰੂਆਤ ਹੈ ਔਰ ਅਸੀਂ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਇਸ ਮਹੀਨੇ ਨੂੰ ਲੈ ਕੇ ਜਿਹੜਾ ਉਹਨਾਂ ਦਾ ਉਚਾਰਿਆ ਹੈ ਬਾਣੀ, ਉਸ ਨੂੰ ਬਰੀਫਲੀ ਵਿਚਾਰਦੇ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹਿ ਸੋਖੈ ਅਗਨ ਪਖੈ। ਹੁਣ ਜਦੋਂ ਅਸੀਂ ਹਾੜ ਕਹਿੰਦੇ ਆ ਤਾਂ ਅਸੀਂ ਕਹਿੰਦੇ ਆ ਜੇਠ ਹਾੜ ਤਪੇ ਸਾਵਣ ਭਾਦੋ ਵਸੇ। ਸਾਡਾ ਪੰਜਾਬ ਦਾ ਖਿੱਤਾ ਜਿੱਥੇ 6 ਰੁੱਤਾਂ ਡਿਸਟਿੰਕਟ ਹੋ ਕੇ ਆਉਂਦੀਆਂ ਨੇ, ਜੇਠ ਤੇ ਹਾੜ ਇਹ ਜਿਹੜੀ ਹੈ, ਜਦੋਂ ਅਸੀਂ ਤਪੇ ਜਾਂ ਪੱਠ ਕਹਿੰਦੇ ਆ ਤੇ ਪੱਠ ਪੱਠੀ ਹੈ, ਉਹ ਭਾਵੇਂ ਸੁਨਿਆਰੇ ਦੀ ਪੱਠੀ ਹੋਏ ਤੇ ਭਾਵੇਂ ਲੋਹਾਰ ਦੀ ਪੱਠੀ ਹੋਏ ਤੇ ਭਾਵੇਂ ਪੜਪੂੰਜੇ ਦੀ ਪੱਠੀ ਹੋਏ ਜਾਂ ਇੱਟਾਂ ਦਾ ਪੱਠਾ ਹੋਏ। ਹੁਣ ਉਹ ਅੰਦਾਜ਼ਾ ਹੁੰਦਾ ਕਿ ਵੀ ਜ਼ਮੀਨ ਇਵੇਂ ਜਿਹੜੀ ਆ ਤਪ ਰਹੀ ਹੁੰਦੀ ਹੈ, ਮਾਨੋ ਪੱਠੀ ਬਣ ਗਈ ਹੈ। ਔਰ ਇਹ ਮਹੀਨਾ ਹਾੜ ਦਾ, ਅੱਜ ਪਹਿਲੀ ਹਾੜ ਨੂੰ ਅਸੀਂ ਇਸ ਵਿਚਾਰ ਕਰ ਰਹੇ ਹਾਂ ਕਿ ਅਸਾੜ ਭਲਾ ਸੂਰਜ ਗਗਨ ਤਪੈ, ਕਿ ਠੀਕ ਵਾਹ ਸੂਰਜ ਜਿਹੜਾ ਉਹ ਤਪਦਾ ਹਾੜ ਦੇ ਮਹੀਨੇ। ਧਰਤੀ ਦੁੱਖ ਸਹਿ, ਕਿ ਧਰਤੀ ਜਿਹੜੀ ਆ ਉਹ ਦੁੱਖ 'ਚ ਹੁੰਦੀ ਹੈ। ਕਿਉਂ? ਸੋਖੈ ਅਗਨ ਪਖੈ, ਕਿ ਧਰਤੀ ਵੀ ਅਗਨੀ ਪਖ ਰਹੀ ਹੈ। ਪਖਣਾ ਖਾਣ ਨੂੰ ਹੀ ਕਹਿੰਦੇ ਨੇ। ਸੂਰਜ ਜਿਹੜਾ ਧਰਤੀ ਦੀ ਨਮੀ ਨੂੰ, ਧਰਤੀ ਦੇ ਪਾਣੀ ਨੂੰ ਵੀ ਜਿਹੜਾ ਸੁਕਾ ਰਿਹਾ। ਇਸ ਲਈ ਤੁਸੀਂ ਦੇਖੋਗੇ ਕਿ ਜਿੱਥੇ ਮੀਂਹ ਨਹੀਂ ਪੈਂਦੇ ਜਾਂ ਧਰਤੀ ਫਟੀ ਹੁੰਦੀ ਹੈ, ਸਾਰੀ ਦੂਰ ਤੱਕ ਧਰਤੀ ਫਟ ਜਾਂਦੀ ਹੈ, ਕਿਉਂਕਿ ਉਹਦੇ ਧਰਤੀ ਵਿਚਲੀ ਜਿਹੜੀ ਨਮੀ ਹੈ, ਉਸ ਦੀ ਮੋਇਸਚਰ ਹੈ, ਉਸ ਨੂੰ ਜਿਹੜਾ ਜੇਠ ਹਾੜ ਦਾ ਸੂਰਜ ਸੋਖ ਲੈਂਦਾ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹਿ ਸੋਖੈ ਅਗਨ ਪਖੈ। ਅਗਨ ਰਸ ਸੋਖੈ ਮਰੀਐ ਧੋਖੈ, ਭੀ ਸੋ ਕਿਰਤ ਨ ਹਾਰੇ। ਰਥ ਫਿਰੈ ਛਾਇਆ ਤਨ ਤਾਂਕੈ, ਟੀਡ ਲਵੈ ਮੰਝ ਬਾਰੇ। ਕਿ ਅੱਗ ਜਿਹੜੀ ਹੈ ਸੂਰਜ ਦੀ, ਉਹ ਉਸ ਰਸ ਨੂੰ ਸੋਖ ਰਹੀ ਹੈ ਔਰ ਉਸ ਸਾਰੇ ਦੇ ਵਿੱਚ ਜਿਹੜਾ ਹੈ ਧੁਖ ਕੇ ਮਰਨ ਵਾਂਗ ਹਾਲਤ ਬਣੀ ਹੁੰਦੀ ਹੈ। ਲੇਕਿਨ ਸੂਰਜ ਆਪਣਾ ਫਰਜ਼ ਅਦਾ ਕਰ ਰਿਹਾ ਹੁੰਦਾ। ਕਿਰਤ ਨਾ ਹਾਰੇ, ਸੂਰਜ ਦੀ ਕਿਰਤ ਚਮਕਣਾ, ਦਮਕਣਾ, ਅੱਗ ਸੁੱਟਣਾ। ਸੂਰਜ ਆਪਣੀ ਕਿਰਤ ਕਰ ਰਿਹਾ ਔਰ ਧੁਖ ਕੇ ਧਰਤੀ ਜਿਹੜੀ ਹੈ ਉਸ ਦੇ ਵਿਚਲਾ ਰਸ ਸੋਖਿਆ ਜਾ ਰਿਹਾ। ਔਰ ਜਿਹੜਾ ਇਨਸਾਨ ਹੈ ਕਮਜ਼ੋਰ, ਕਿਉਂਕਿ ਧਨ ਇਸਤਰੀ ਨੂੰ ਕਹਿੰਦੇ ਨੇ ਕਿ ਸੂਰਜ ਦਾ ਰਥ ਫਿਰ ਰਿਹਾ, ਉਹ ਆਪਣਾ ਚੱਕਰ ਕੱਢ ਰਿਹਾ ਹੈ। ਥਾਇਆ ਛਾਇਆ ਤਨ ਟਾਕੈ, ਟੀਡ ਲਵੈ ਮੰਝ ਬਾਰੇ। ਹੁਣ ਟੀਡ ਕਹਿੰਦੇ ਨੇ ਬਿੰਡਿਆਂ ਨੂੰ। ਹੁਣ ਜਿਹੜੇ ਪੰਜਾਬ ਦੇ ਉਸ ਖਿੱਤੇ ਤੇ ਨੇ ਵੀ ਬਿੰਡਾ ਕਿਵੇਂ ਬੋਲਦਾ, ਉਹਨਾਂ ਨੇ ਕਿਹਾ ਵੀ ਉਸ ਇਲਾਕੇ ਦੇ ਵਿੱਚ ਜਿਹੜਾ ਬਿੰਡਾ ਮੱਝ ਦੇ ਵਿੱਚ, ਉਹਦੇ ਉਸ ਬਾਰ ਦੇ ਵਿੱਚ ਬਿੰਡੇ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ, ਕਿਉਂਕਿ ਸਾਰੀ ਧਰਤੀ ਦਾ ਪਾਣੀ ਜਿਹੜਾ ਉਸ ਨੇ ਸੋਖ ਲਿਆ। ਅਵਗਣ ਬਾਦ ਚਲੀ ਦੁੱਖ ਆਗੈ, ਸੁਖ ਤਿਸ ਸਾਚ ਸੰਭਾਲੇ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਹੁਣ ਗੱਲ ਰੂਹ ਦੀ ਸੁੱਕਣ ਦੀ ਹੈ ਕਿ ਜਦੋਂ ਵਾਹਿਗੁਰੂ ਦੇ ਪਿਆਰ ਤੋਂ ਸਖਣਾ ਦਿਲ ਹੁੰਦਾ ਹੈ ਔਰ ਉਸ ਦਿਲ ਦੇ ਵਿੱਚ ਕਿਵੇਂ ਇੱਕ ਫਿਰ ਵਿਕਾਰਾਂ ਦੀ ਅੱਗ ਤਪ ਰਹੀ ਹੁੰਦੀ ਹੈ, ਕਿਵੇਂ ਉਸ ਸਾਰੇ ਦੇ ਵਿੱਚ ਜਿਹੜਾ ਉਸ ਰੂਹ ਨੂੰ ਕਿਤੇ ਸਕੂਨ ਨਹੀਂ ਮਿਲਦਾ। ਛਾਇਆ ਤਨ ਟਾਕੈ, ਉਹ ਜਿਵੇਂ ਇੱਕ ਇਸਤਰੀ ਉਸ ਗਰਮੀ ਦੇ ਵਿੱਚ ਛਾਂ ਲੱਭ ਰਹੀ ਹੁੰਦੀ ਹੈ ਵੀ ਮੈਨੂੰ ਕਿਸੇ ਦਰਖਤ ਦੀ ਛਾਂ ਮਿਲੇ, ਔਰ ਜਿਵੇਂ ਬਿੰਡਾ ਹੈ ਉਹ ਵੀ ਤੜਫਣ ਵਾਲੀ ਆਵਾਜ਼ ਕੱਢ ਰਿਹਾ ਹੁੰਦਾ ਹੈ। ਇਵੇਂ ਹੀ ਜਿਹੜੇ ਰੱਬ ਤੋਂ ਟੁੱਟੀਆਂ ਰੂਹਾਂ ਨੇ, ਉਹ ਜਦੋਂ ਤੱਕ
ਉਸ ਰੱਬ ਦੇ ਨਾਲ ਨਹੀਂ ਜੁੜਦੀਆਂ ਜਿਸ ਚੋਂ ਅਲਟੀਮੇਟ ਸੁੱਖ ਨਿਕਲਦਾ ਹੈ। ਅਵਗੁਣ ਬਾਂਧ ਚਲੀ ਦੁੱਖ ਆਗੇ, ਤੇ ਫਿਰ ਉਹਦੇ ਪੱਲੇ ਔਗਣ ਹੋਣਗੇ, ਔਗਣਾਂ ਦਾ ਦੁੱਖ, ਵਿਕਾਰਾਂ ਦਾ ਦੁੱਖ। ਔਰ ਉਹਨੂੰ ਇਹੀ ਹੈ ਕਿ ਭਾਈ ਸੁੱਖ ਤੇ ਸਾਜ ਆਗੇ ਸੁੱਖ, ਕਿ ਜੇ ਤੂੰ ਔਗਣ ਨੇ ਤਾਂ ਫਿਰ ਦੁੱਖ ਹੀ ਹੋਏਗਾ, ਤੇ ਜੇ ਵਾਹਿਗੁਰੂ ਦੀ ਯਾਦ ਹੈ ਤੇ ਸੱਚ ਨੂੰ ਸੰਭਾਲ ਲੈ, ਸੱਚ ਦੇ ਨਾਲ ਜੁੜ ਜਾ, ਇਸ ਚੋਂ ਸੁੱਖ ਨਿਕਲੇਗਾ। ਨਾਨਕ ਜਿਸ ਨੂੰ ਇਹੋ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ, ਕਿ ਜਿਸ ਦੇ ਅੰਦਰ ਇਹ ਆ ਗਿਆ ਕਿ ਮੈਂ ਸੱਚ ਨੂੰ ਸੰਭਾਲਣਾ ਹੈ, ਮੈਂ ਇਸ ਵਿਛੋੜੇ ਦੀ ਅੱਗ ਤੋਂ ਦੂਰ ਜਾਣਾ ਹੈ, ਉਸ ਨੂੰ ਫਿਰ ਜਿਹੜਾ ਕੋਈ ਜੀਵਨ ਮੌਤ ਦਾ ਡਰ ਨਹੀਂ ਰਹਿੰਦਾ, ਉਸ ਦਾ ਮਰਨ ਜੀਵਨ ਪ੍ਰਭ ਨਾਲੇ। ਉਹ ਵਾਹਿਗੁਰੂ ਦੇ ਅੱਗੇ ਸਮਰਪਿਤ ਹੋ ਕੇ ਉਹ ਰੂਹ ਭਾਣੇ ਵਿੱਚ ਜਿਉਣਾ ਸਿੱਖਦੀ ਹੈ। ਇਹ ਅੱਜ ਦਾ ਹੀ ਵਿਚਾਰ ਨਹੀਂ, ਇਸ ਮਹੀਨੇ ਪਰਥਾਏ ਗੁਰੂ ਨਾਨਕ ਸਾਹਿਬ ਦਾ ਰਾਗ ਤੁਖਾਰੀ ਦੇ ਵਿੱਚ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਾ ਸੁਣਾ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।